Congress and BJP leaders had been taking one stand in Haryana and another in Punjab. This has made a mess of the issue. This kind of dirty politics hampers the country's march on the path of development. Merely holding a meeting and letting the CMs of two states come out with their respective statements after the meeting is not going to help. The center should find a solution to the issue rather than getting them engaged in it itself. Bhagwant Mann should not trivialize the sensitive issue pertaining to the state, as these were close to the heart of Punjabis. उन्होंने कहा भी पंजाब had the constitutional right over its river waters by being the riparian state. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਇਸ ਵਾਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ SYL ਜਿਹੜਾ ਇਸ਼ੂ ਹੈ ਉਸ ਉੱਪਰ ਕੇਜਰੀਵਾਲ ਦਾ ਕੀ ਰੋਲ ਹੈ, ਕੀ ਉਹ ਕਹਿਣਾ ਚਾਹੁੰਦਾ ਹੈ ਔਰ ਕੀ ਕਰਨਾ ਚਾਹੁੰਦਾ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ SYL ਨਹਿਰ ਦਾ ਇਸ਼ੂ ਸੈਂਟਰ ਵੱਲੋਂ ਹੱਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਦੋਨਾਂ ਨੂੰ ਪਾਣੀ ਦੀ ਜ਼ਰੂਰਤ ਹੈ। ਲੱਗਦਾ ਹੈ ਕਿ ਕੇਜਰੀਵਾਲ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਭਗਵੰਤ ਮਾਨ ਨੂੰ ਮੋਰੇ ਵਜੋਂ ਵਰਤੇਗਾ। ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਜਿਹੜਾ ਸੁਪਰੀਮ ਕੋਰਟ ਨੇ ਆਰਡਰ ਕੀਤਾ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ SYL ਕੈਨਾਲ ਦੇ ਮੁੱਦੇ ਤੇ ਮਹੀਨੇ ਦੇ ਵਿੱਚ ਹਰਿਆਣੇ ਦੇ ਚੀਫ ਮਿਨਿਸਟਰ ਨਾਲ ਮਿਲੋ ਔਰ ਇਹਨੂੰ ਰਿਜ਼ੋਲਵ ਕਰੋ, ਔਰ ਉਹਨਾਂ ਨੇ ਜਨਵਰੀ 2023 ਦੀ ਅਗਲੀ ਡੇਟ ਪਾਈ ਹੈ। ਤੇ ਅਸੀਂ ਉਸ ਸਾਰੇ ਪਾਣੀਆਂ ਦੇ ਮੁੱਦੇ ਦੇ ਪਿਛੋਕੜ ਨੂੰ ਦੱਸਦੇ ਹਾਂ ਕਿਹਾ ਸੀ ਕਿ ਹੁਣ ਫਾਈਨਲੀ ਜਿੱਥੇ ਸੈਂਟਰਲ ਦੀਆਂ ਏਜੰਸੀਆਂ ਵੀ ਇਸ ਗੱਲ ਦੀ ਤਿਆਰੀ 'ਚ ਨੇ ਕਿ ਵੀ ਪੰਜਾਬ ਦੇ ਵਿੱਚ ਹੁਣ ਨਵੀਂ ਜਨਰੇਸ਼ਨ, ਯੰਗ ਜਨਰੇਸ਼ਨ ਜਿਹਨੂੰ ਕਿਸਾਨ ਮੂਵਮੈਂਟ ਨੇ ਜਿਹੜਾ ਐਨਰਜਾਈਜ਼ ਕੀਤਾ, ਸਰ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਪਾਰਲੀਮਾਨੀ ਹਲਕੇ ਤੋਂ ਜਿੱਤ ਔਰ ਉਸ ਤੋਂ ਪਹਿਲਾਂ ਦੀਪ ਸਿੱਧੂ ਮੂਸੇਵਾਲਾ, ਉਹਨਾਂ ਦੀ ਪੋਪੂਲੈਰਿਟੀ, ਔਰ ਪੰਜਾਬ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਉਹਨਾਂ ਦੇ ਦਿਨ ਵੀ ਸ਼ਹੀਦੀ ਮਨਾਏ ਗਏ। ਔਰ ਉਸ ਸਾਰਿਆਂ ਨੂੰ ਲੈ ਕੇ ਪਾਣੀਆਂ ਦਾ ਮੁੱਦਾ ਜਿਵੇਂ ਇੱਕਦਮ ਸੈਂਟਰਲ ਸਟੇਜ ਤੇ ਆਇਆ, ਉਹਨੂੰ ਲੱਗਾ ਕਿ ਵੀ ਇਹ ਇਸ ਮੁੱਦੇ ਦੇ ਉੱਤੇ ਹੁਣ ਸੁਪਰੀਮ ਕੋਰਟ ਨੂੰ, ਜਿਹਦੇ 'ਚ ਕਿ 2004 'ਚ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕੀਤਾ, ਉਦੋਂ ਤੋਂ ਲੈ ਕੇ ਹੀ ਪਹਿਲਾਂ ਤਾਂ ਉਸ ਐਕਟ ਦੀ ਵੈਲਿਡਿਟੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੋਲ ਪੈਟੀਸ਼ਨ ਸੀ। ਹੁਣ 2004 ਤੋਂ 2022 'ਚ 18 ਸਾਲ ਹੋ ਗਏ ਨੇ। ਹੁਣ ਇਸ ਸਾਰੇ ਪੀਰੀਅਡ 'ਚ ਕਦੇ ਉਹ ਫਾਈਲ ਉੱਤੇ ਆ ਜਾਂਦੀ ਹੈ, ਕਦੇ ਥੱਲੇ ਆ ਜਾਂਦੀ ਹੈ। ਸੋ ਕੋਰਟ ਇਹਨਾਂ ਦੇ ਉਦੋਂ ਹੀ ਐਕਟ ਕਰਦੇ ਨੇ ਜਦੋਂ ਇਹਨਾਂ ਨੂੰ ਜਿਹੜੀ ਹਕੂਮਤ ਹੈ ਜਾਂ ਜਿਹੜੇ ਉਹਨਾਂ ਦੇ ਡੀਪ ਸਟੇਟ ਆ ਆਰਡਰ ਕਰਦੀ ਹੈ ਵੀ ਇਹਨੂੰ ਕੱਢ ਲਓ, ਇਹਨੂੰ ਪਾ ਦਿਓ। ਹੁਣ ਅਸੀਂ ਦੇਖ ਰਹੇ ਹਾਂ ਕਿ ਆਰਟੀਕਲ 370 35A 3 ਸਾਲ ਤੋਂ ਜ਼ਿਆਦਾ ਹੋ ਗਏ ਜਿਨ੍ਹਾਂ ਨੂੰ ਜਿਹੜਾ ਉਹ ਆਈਨੀ ਗੁੰਡਾਗਰਦੀ ਕੀਤੀ ਹੈ। ਸੈਂਕੜਿਆਂ ਪਟੀਸ਼ਨਾਂ ਸੁਪਰੀਮ ਕੋਰਟ ਕੋਲ ਪਈਆਂ, ਪਰ ਸੁਪਰੀਮ ਕੋਰਟ ਜਿਹੜਾ ਹੈ ਉਸ ਦੇ ਉੱਤੇ ਉਹਨੇ ਅਜੇ ਤੱਕ ਸੁਣਵਾਈ ਤੱਕ ਨਹੀਂ ਕੀਤੀ ਹੈ, ਡੇਟ ਤੱਕ ਹੀ ਫਿਕਸ ਕਰਨੀ ਹੈ। ਲੇਕਿਨ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਕਰਨਾਟਕਾ ਦੇ ਵਿੱਚ ਹਿਜਾਬ ਦਾ ਮੁੱਦਾ ਜਿਹੜਾ ਕਿ ਖਾਮਖਾ ਉੱਥੋਂ ਦੀ BJP ਸਰਕਾਰ ਬਣਾ ਕੇ ਪੋਲਰਾਈਜ਼ ਕਰ ਰਹੀ ਹੈ, ਮੁਸਲਮਾਨਾਂ ਨੂੰ ਜਿਹੜਾ ਹੈ ਉੱਥੇ ਪਰਸੀਕਿਊਟ ਕਰ ਰਹੀ ਹੈ, ਉਹ ਸੁਪਰੀਮ ਕੋਰਟ ਦੇ ਜੱਜ ਸੁਣ ਰਹੇ ਨੇ। ਅੱਜ ਇੱਕ ਜੱਜ ਨੇ ਕਿਹਾ ਨਹੀਂ ਇਹ ਹਿਜਾਬ ਨੂੰ ਪਗੜੀ, ਉਹਨਾਂ ਦੇ ਹੁਣ ਕਾਊਂਟਰ ਤਾਂ ਕਰਨ ਲਈ ਆਰਗੂਮੈਂਟ ਉਹਨਾਂ ਦੇ ਵਕੀਲ ਨੇ ਦੇਣਾ ਹੀ ਸੀ। ਉਹਨਾਂ ਨੇ ਕਿਹਾ ਜੀ ਕਿ ਵੀ ਜੇ ਸਿੱਖਾਂ ਨੂੰ ਪੱਗ ਔਰ ਕਿਰਪਾਨ ਦਾ ਹੱਕ ਹੈ ਤੇ ਇਹ ਕਿਉਂ ਨਹੀਂ ਹੈ। ਹੁਣ ਉੱਥੇ ਹੁਣ ਉਹਨਾਂ ਨੇ ਕਿਉਂਕਿ ਦੋਨਾਂ ਨੂੰ ਪੜ੍ਹਾਉਣਾ ਵੀ ਹੈ ਔਰ ਮੁਸਲਮਾਨਾਂ ਦੇ ਹਿਜਾਬ ਨੂੰ ਜਿਹੜਾ ਉਹ ਗੈਰ ਮਜ਼ਹਬੀ ਸਾਬਤ ਕਰਨਾ ਹੈ। ਉਹਨੂੰ ਕਹਿੰਦੇ ਨਹੀਂ ਸਿੱਖਾਂ ਨੂੰ ਤੇ ਪੱਗ ਔਰ ਕਿਰਪਾਨ ਕਨਸਟੀਟਿਊਸ਼ਨਲ, ਇਹਨੂੰ ਇਹਦੇ ਨਾਲ ਕੰਪੇਅਰ ਨਹੀਂ ਕੀਤਾ ਜਾ। ਠੀਕ ਹੈ, ਕੰਪੇਅਰ ਨਹੀਂ ਕੀਤਾ ਜਾ ਸਕਦਾ, ਪਰ ਇੱਕ ਪਾਸੇ ਹਰਿਆਣੇ ਦੇ ਸਕੂਲਾਂ ਦੇ ਵਿੱਚ ਦਰਜਨਾਂ ਸਕੂਲਾਂ 'ਚ ਬੱਚਿਆਂ ਦੇ ਕੜੇ ਲਵਾਏ ਜਾ ਰਹੇ ਨੇ। ਉਦੋਂ ਤੁਹਾਨੂੰ ਜਿਹੜੇ ਤੁਸੀਂ ਪੱਗ ਔਰ ਕਿਰਪਾਨ ਦੀ ਪ੍ਰੋਟੈਕਸ਼ਨ ਦੀ ਗੱਲ ਕਰਦੇ ਹੋ, ਹਿਜਾਬ ਦੇ ਇਸ਼ੂ ਨੂੰ ਜਿਹੜਾ ਟ੍ਰਿਵਲਾਈਜ਼ ਕਰਨ ਦੇ ਲਈ, ਪਰ ਦੂਸਰੇ ਪਾਸੇ ਤੁਸੀਂ ਸਿੱਖ ਬੱਚਿਆਂ ਦੇ ਕੜੇ ਤੱਕ ਲਵਾ ਰਹੇ ਹੋ। ਸੋ ਕੁੱਲ ਮਿਲਾ ਕੇ ਜਿਹੜੀ ਜੁਡੀਸ਼ਰੀ ਹੈ ਉਹ ਬਿਲਕੁਲ ਇਨ ਲਾਈਨ ਹੈ ਉਹਨਾਂ ਦੀ ਡੀਪ ਸਟੇਟ ਦੇ ਜੋ ਕੁਝ ਵੀ ਉਹ ਕਰ ਰਹੇ ਨੇ। ਤੇ ਜਿਉਂ ਹੀ SYL ਦੇ ਮੁੱਦੇ ਤੇ ਭਗਵੰਤ ਮਾਨ ਦੇ ਅੱਜ ਸਾਹਮਣੇ ਆਇਆ ਔਰ ਉਹਨੇ ਕਿਹਾ ਜੀ ਮੈਂ ਬਿਲਕੁਲ ਮਿਲਣ ਨੂੰ ਤਿਆਰ ਹੈ। ਹੁਣ ਕੇਜਰੀਵਾਲ, ਭਗਵੰਤ ਮਾਨ ਤਾਂ ਫੀਲ ਹੈ, ਮੋਰ ਹੈ। ਅਲਟੀਮੇਟਲੀ ਅਰਵਿੰਦ ਕੇਜਰੀਵਾਲ ਜਿਹੜਾ ਇਕੱਲਾ ਦਿੱਲੀ ਦਾ ਚੀਫ ਮਿਨਿਸਟਰ ਨਹੀਂ ਹੈ, ਆਮ ਆਦਮੀ ਪਾਰਟੀ ਦਾ ਸੁਪਰੀਮੋ ਹੈ।
ਇਹ ਵੀ ਨਹੀਂ ਉਹਨੂੰ ਪ੍ਰਧਾਨ ਕਹਿਣਾ ਵੀ ਬੇਇੱਜ਼ਤੀ ਹੈ, ਕਿਉਂਕਿ ਉਹੀ ਹੈ। ਅੱਜ ਉਹਨੂੰ ਪਾਸੇ ਕਰ ਦਿਓ, ਆਮ ਆਦਮੀ ਪਾਰਟੀ ਲਾਈਕ ਹਾਊਸ ਆਫ ਕਾਰਡਸ ਡਿੱਗ ਪੈਗੀ, ਕਿਉਂਕਿ ਵਨ ਮੈਨ ਡਿਸੀਜਨ ਮੇਕਿੰਗ ਹੈ। ਉਹਦੇ ਦਿਲ 'ਚ ਕੀ ਚੱਲ ਰਿਹਾ, ਉਹ ਆਵਾਜ਼ ਤਾਂ ਜਨਾਨਾ ਹੈ ਉਹਦੀ, ਤੇ ਉਹਦੇ ਚੱਲ ਕੀ ਰਿਹਾ ਉਹ ਕਿਸੇ ਨੂੰ ਪਤਾ ਨਹੀਂ ਹੈ। ਜਿਵੇਂ ਬਾਦਲ ਬਾਰੇ ਕਿਹਾ ਜਾਂਦਾ ਸੀ ਵੀ ਕੀ ਚੱਲ ਰਿਹਾ। ਹਾਂ, ਇੱਕ ਜ਼ਰੂਰ ਹੈ ਕਿ ਉਹ ਸਿੱਖ ਦੋਖੀ ਹੈ, ਪੰਜਾਬ ਦਾ ਬੇੜਾ ਗਰਕ ਕਰਨਾ ਚਾਹੁੰਦਾ ਹੈ। ਉਹਨੇ ਸਿੱਖਾਂ ਦਾ ਪੈਸਾ, ਰੀਸੋਰਸ ਦੂਜੇ ਇਸਤੇਮਾਲ ਕੀਤੇ ਨੇ। ਔਰ ਮੈਂ ਅੱਜ ਦੇਖਿਆ ਤਾਂ ਨਹੀਂ ਹੈ, HS ਫੂਲਕਾ ਜਿਹੜਾ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੀਡਰ ਸੀ, ਉਹਨੇ ਕੁਛ ਕਿਹਾ ਅੱਜ, ਉਹਦਾ ਇੱਕ ਇੰਟਰਵਿਊ ਹੈ। ਔਰ ਹੋ ਸਕਦਾ ਹੈ ਕਿਉਂਕਿ ਫੂਲਕੇ ਦੇ ਕੋਲ ਵੀ ਕਾਫੀ ਕੁਛ ਐਸਾ ਲੁਕਿਆ ਹੋਇਆ ਹੈ ਜਿਹੜਾ ਉਹਨੇ ਕਦੇ ਕੇਜਰੀਵਾਲ ਦੇ ਖਿਲਾਫ ਆਵਾਜ਼ ਨਹੀਂ ਚੁੱਕੀ ਹੈ। ਲੇਕਿਨ ਜੇ ਉਹਨੇ ਛੱਡਿਆ, MLA ਵੀ ਛੱਡੀ ਔਰ ਆਲਮੋਸਟ ਸਿਆਸਤ ਤੋਂ ਹੀ ਬਾਹਰ ਹੋਇਆ, ਤੇ ਦੇਰ ਹੈਜ਼ ਟੂ ਬੀ ਏ ਰੀਜ਼ਨ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਕਿਵੇਂ ਇੱਕ ਇੱਕ ਕਰਕੇ ਸੁੱਚਾ ਸਿੰਘ ਛੋਟੇਪੁਰ ਹੋਏ ਔਰ ਬਾਅਦ ਦੇ ਵਿੱਚ ਸੁਖਪਾਲ ਖਹਿਰਾ, ਇਹ ਸਾਰੇ ਕਿਉਂਕਿ ਇਹਨਾਂ 'ਚ ਕਿਤੇ ਨਾ ਕਿਤੇ ਪੰਥ ਦਾ, ਪੰਜਾਬ ਦਾ ਦਰਦ ਸੀ। ਜਦੋਂ ਇਹਨਾਂ ਨੇ ਨੇੜੇ ਹੋ ਕੇ ਦੇਖਿਆ ਵੀ ਨਹੀਂ, ਇਹ ਤਾਂ ਸ਼ੁੱਧ ਬਨਾਰਸੀ ਬਾਣੀਆ ਜਿਹੜਾ ਇਹ ਤਾਂ ਬੇੜਾ ਗਰਕ ਕਰਨ ਤੇ ਤੁਰਿਆ ਹੋਇਆ, ਇਹ ਤਾਂ ਸਾਨੂੰ ਇਸਤੇਮਾਲ ਕਰ ਰਿਹਾ। ਔਰ ਇਹ ਇੰਨੀ ਕੁ ਭਗਵੰਤ ਮਾਨ ਦੀ ਭੁੱਖ ਸੀ, ਚਾਹਨਾ ਸੀ, ਪੈਰ ਕੇਜਰੀਵਾਲ ਦੇ ਫੜੇ ਸੀ, ਰੋਈ ਜਾਂਦਾ ਸੀ ਵੀ ਇੱਕ ਵਾਰੀ ਮੈਨੂੰ ਬਿਠਾ ਦੇ, ਤੇਰੇ ਬੱਚੇ ਜੀਣ, ਤੇਰੇ ਬੱਚਿਆਂ ਦੇ ਬੱਚੇ ਜੀਣ। ਨਹੀਂ, ਉਹ ਬਿਲਕੁਲ ਹੀ ਉਹਨਾਂ ਜਿਹੜਾ ਉਹ ਉਸ ਕਿਸਮ ਦਾ ਰੋਲ ਸੀ। ਤੇ ਜਦੋਂ ਬੰਦਾ ਇਸ ਲੈਵਲ ਤੇ ਹੁੰਦਾ ਹੈ, ਫਿਰ ਸੌਦੇਬਾਜ਼ੀ ਕਰਨ ਦੀ ਲੋੜ ਵੀ ਨਹੀਂ ਹੁੰਦੀ। ਇਹ ਨਹੀਂ ਹੁੰਦਾ ਜੀ ਉਹਨੂੰ ਜਿਹੜਾ ਉਹ ਤਾਂ ਪਹਿਲਾਂ ਹੀ ਹੱਥ ਜੋੜ ਕੇ ਖੜਾ। ਹੁਣ ਤਾਂ ਉਹਦਾ ਵਿਆਹ ਵੀ ਹੋ ਗਿਆ ਔਰ ਉਹ ਸਾਰੇ ਨੂੰ ਜਿਹੜਾ ਉਹ ਕੁਝ ਵੀ ਕਰਨ ਨੂੰ ਤਿਆਰ ਹੈ ਕੇਜਰੀਵਾਲ ਲਈ। ਹੁਣ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇੱਕ ਸਟੇਟਮੈਂਟ ਜਿਹੜੀ ਦਿੱਤੀ, ਜਿਹੜੀ ਇਹ ਸ਼ੱਕ ਪਾਉਂਦੀ ਹੈ ਕਿ ਪਾਣੀਆਂ ਦੇ ਮੁੱਦੇ ਤੇ ਕੇਜਰੀਵਾਲ ਡੀਲ ਕਰੇਗਾ ਇਹਨਾਂ ਦੇ ਨਾਲ, ਸੈਂਟਰ ਨਾਲ, ਕਿਉਂਕਿ ਮਨੀਸ਼ ਸਿਸੋਦੀਆ ਉਹਦੀ ਵੀ ਮੋਟੀ ਧੌਣ ਸੂਰ ਵਰਗੀ ਉਹਨਾਂ ਨੇ ਫਸਾਈ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਐਕਸਾਈਜ਼ ਪਾਲਿਸੀ, ਅਲਕੋਹਲ, ਲਿਕਰ ਦੇ ਥੱਲੇ ਅਦਰਵਾਈਜ਼ ਵੀ ਜਿਹੜਾ ਥਾਂ ਥਾਂ ਬੰਦੇ ਚੱਕੇ ਹੋਏ ਨੇ, ਕਿਉਂਕਿ ਇਹ ਭਾਵੇਂ ਹੈ ਤਾਂ RSS ਦੀ B ਟੀਮ, ਪਰ ਜਦੋਂ ਕੋਈ ਬੰਦੇ ਦਾ ਐਂਬੀਸ਼ਨ ਲੋੜ ਤੋਂ ਜ਼ਿਆਦਾ ਵੱਧ ਜਾਏ ਤੇ ਫਿਰ ਉਹਨੂੰ ਸਬਕ ਵੀ ਸਿਖਾਉਣਾ ਹੁੰਦਾ। ਸੋ ਲੈ ਦੇ ਕੇ ਹਰਿਆਣੇ ਦੇ ਹਿਸਾਰ ਤੋਂ ਉਹ ਹੁਣ ਆਪਣਾ ਇੱਕ ਸ਼ੁਰੂ ਕਰ ਰਿਹਾ ਹੈ ਕਿ ਜੀ ਸਟਰੋਂਗ ਇੰਡੀਆ, ਨੰਬਰ 1 ਇੰਡੀਆ, ਫਲਾਣਾ ਢਿਮਕਾ। ਪਰ ਜਿਹੜੀ ਉਹਨੇ ਇਸ SYL ਦੇ ਉੱਤੇ ਕੇਜਰੀਵਾਲ ਦੀ ਸਟੇਟਮੈਂਟ ਹੈ, ਸ਼ੱਕ ਪਾਉਂਦੀ ਹੈ ਕਿ ਡੀਲ ਕਿਤੇ ਨਾ ਕਿਤੇ ਗੰਦੀ ਡੀਲ ਜਿਹੜਾ ਪੰਜਾਬ ਦਾ ਬੇੜਾ ਗਰਕ ਕਰਨ ਜਾ ਰਿਹਾ। ਔਰ ਉਹਦੇ 'ਚੋਂ ਕਹਿੰਦਾ ਹੈ ਕਿ ਵੀ ਇਹ ਜਿਹੜਾ ਦਾ ਦਿੱਲੀ CM said Congress and BJP leaders had been taking one stand in Haryana and another in Punjab. This has made a mess of the issue. This kind of dirty politics hampers the country's march on the path of development। ਕਿ ਜੀ ਉਹਨਾਂ ਦੇ ਲੀਡਰ ਉੱਥੇ ਕੁਝ ਕਹਿੰਦੇ ਨੇ, ਇਹ ਉਹਨਾਂ ਨੂੰ ਮਾਰਚ ਜਿਹੜਾ ਕੰਟਰੀ ਦੀ ਪ੍ਰੋਗਰੈਸ ਦੇ ਵਿੱਚ ਕਰ ਰਹੇ ਨੇ। ਹੁਣ ਪੰਜਾਬ CM ਭਗਵੰਤ ਮਾਨ said he had no inhibitions in holding a meeting with Haryana counterpart of the issues। ਹੁਣ ਇਹਦੇ ਜਵਾਬ 'ਚ, ਕਿਉਂਕਿ ਮਾਨ ਸੁਪਰੀਮ ਕੋਰਟ 'ਚ ਕਹਿ ਕੇ ਆਇਆ ਜੀ ਮੈਨੂੰ ਕੋਈ ਹਰਜ ਨਹੀਂ ਹੈ, ਹੁਣ ਕੇਜਰੀਵਾਲ ਕਹਿੰਦਾ merely holding a meeting and letting the CMs of two states come out with their respective statements after the meeting is not going to help। ਕਿ ਇਹਨਾਂ ਦੀ ਕੋਈ ਮਦਦ, ਦੋਨਾਂ ਦੀ ਮੀਟਿੰਗ 'ਚੋਂ ਕੁਝ ਨਹੀਂ ਨਿਕਲੇਗਾ। both states are facing water shortage। ਹੁਣ ਇਹ ਇਵੇਂ ਹੀ ਹੈ, both states are facing water shortage ਕਹਿਣਾ ਹੈ ਕਿ ਕੋਈ ਇਹ ਕਹੇ ਜੀ ਦੇਖੋ ਲੇਲਾ ਤੇ ਬਘਿਆੜ, ਜੇ ਬਘਿਆੜ ਨੇ ਲੇਲੇ ਨੂੰ ਖਾਧਾ, ਦੇਖੋ ਕੋਈ ਪ੍ਰੋਬਲਮ ਤਾਂ ਬਘਿਆੜ ਵੀ ਤਾਂ ਪ੍ਰੋਬਲਮ ਸੀ ਨਾ, ਉਹਨੂੰ ਵੀ ਭੁੱਖ ਲੱਗੀ ਹੋਈ ਸੀ, ਭੁੱਖਾ ਸੀ ਉਹ। ਲੈਲਾ ਜੇ ਆ ਹੀ ਗਿਆ ਸਾਹਮਣੇ, ਉਹਨੂੰ ਤਾਂ ਫਿਰ ਖਾਣਾ ਹੀ ਸੀ ਨਾ ਜੀ। ਤੇ ਲੇਲੇ ਦੇ ਬਾਰੇ ਤੁਸੀਂ ਕਹੋ ਹਾਂ ਵੀ ਲੇਲੇ ਨਾਲ ਹੋਇਆ ਤਾਂ ਧੱਕਾ ਹੀ ਹੈ, ਪਰ ਬਘਿਆੜ ਵਿਚਾਰਾ ਵੀ ਕੀ ਕਰੇ, ਉਹਨੂੰ ਵੀ ਹੁਣ ਇਹ ਕਹਿਣਾ ਕਿ ਬੋਥ ਸਟੇਟਸ ਆਰ ਫੇਸਿੰਗ ਵਾਟਰ ਸ਼ਾਰਟੇਜ, ਇਹਦਾ ਮਤਲਬ ਇਹ ਹੈ ਕਿ ਆਲਰੇਡੀ ਇਹ ਕਹਿ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਉਹ ਹਰਿਆਣੇ ਨੂੰ ਜਾਣਦੇ ਪਾਣੀ ਵਾਧੂ SYL ਰਾਹੀਂ। The center should find a solution to the issue rather than getting them engaged in a tussle। ਹੁਣ ਇਹ ਆਪਣੇ ਆਪ ਦੇ ਵਿੱਚ ਬੜੀ ਖਤਰਨਾਕ ਸਟੇਟਮੈਂਟ ਹੈ ਕਿ ਸੈਂਟਰ ਹੀ ਫਾਈਂਡ ਕਰੇ। ਸੈਂਟਰ ਨੇ ਤਾਂ ਆਲਰੇਡੀ ਕੀਤਾ ਹੋਇਆ, ਇੰਦਰਾ ਗਾਂਧੀ ਨੇ ਟੱਕ ਲਾ ਕੇ SYL ਕੈਨਾਲ ਦਿੱਤੀ ਹੈ ਔਰ ਉਹ ਤਾਂ ਚਾਹੁੰਣਗੇ ਇਵੇਂ ਹੋਏ ਬਜਾਏ। ਔਰ ਇਹਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਨੂੰ ਇਹ ਕੋਈ ਪੋਜੀਸ਼ਨ ਨਹੀਂ ਲੈਣ ਦੇਗਾ SYL ਮੁੱਦੇ ਤੇ। ਇਹ ਬਿਲਕੁਲ, ਔਰ ਇਹ ਗੱਲ ਨੂੰ ਬਿਲਕੁਲ ਠੀਕ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਤਾਪ ਸਿੰਘ ਬਾਜਵਾ, ਉਹਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਜਿਹੜਾ ਇਹ ਇੰਨੀ ਲਾਈਟਲੀ ਕਰਨ ਵਾਲੀ ਗੱਲ ਨਹੀਂ ਹੈ। ਉਹਨੇ ਕਿਹਾ ਕਿ ਬਈ ਇਹ ਲੀਡਰ ਆਫ ਦਾ ਆਪੋਜੀਸ਼ਨ ਹੁਣ ਪ੍ਰਤਾਪ ਸਿੰਘ ਬਾਜਵਾ, ਜਿਹੜੇ ਵੀ ਉਹਨਾਂ ਦੇ ਜਿੰਨੇ ਕੁ ਬਣੇ ਹੋਏ ਨੇ, ਉਹਨੇ ਕਿਹਾ ਕਿ ਭਗਵੰਤ ਮਾਨ should not trivialize the sensitive issue pertaining to the state
ਐਜ਼ ਥੀਸ ਵਰ ਕਲੋਜ਼ ਟੂ ਦਾ ਹਾਰਟ ਆਫ ਪੰਜਾਬੀਜ਼ ਕਿ ਵੀ ਇਹਨੂੰ ਐਵੇਂ ਬਿਲਕੁਲ ਛੁਣਛੁਣਾ ਜਿਹਾ ਇਸ਼ੂ ਨਾ ਬਣਾਉਣ ਦੀ ਕੋਸ਼ਿਸ਼ ਕਰੇ। ਉਹਨੇ ਕਿਹਾ ਵੀ ਪੰਜਾਬ ਹੈਡ ਦਾ ਕਨਸਟੀਟਿਊਸ਼ਨਲ ਰਾਈਟ ਓਵਰ ਇਟਸ ਰਿਵਰ ਵਾਟਰਸ ਬਾਈ ਬੀਇੰਗ ਦਾ ਰਾਈਪੇਰੀਅਨ ਸਟੇਟ। ਹੱਕ ਹੈ ਕਨਸਟੀਟਿਊਸ਼ਨਲ, ਇਹ ਹਰਿਆਣਾ ਵੀ ਇਹਨੂੰ ਨੀਡ ਹੈ, ਉਹਨੂੰ ਮਿਲ ਹੀ ਰਿਹਾ ਜਮਨਾ ਤੋਂ ਪਾਣੀ, ਪੰਜਾਬ ਕਿਉਂ ਦੇ। ਫਿਰ ਉਹਨੇ ਕਿਹਾ the centre's assertion in the Supreme Court that Punjab was not cooperating in resolving the SYL canal dispute with Haryana must not be misconstrued as if the state government was not serious on it। ਉਹਨੇ ਕਿਹਾ ਜੀ ਇਹ ਦੱਸਦਾ ਹੈ ਕਿ ਵੀ ਇਹ ਸਟੇਟ ਗਵਰਨਮੈਂਟ ਨੂੰ ਇਹ ਕਹਿਣਾ ਚਾਹੀਦਾ ਕਿ ਵੀ ਵਾਕਈ ਅਸੀਂ ਜਿਹੜਾ ਨਹੀਂ ਲੈ ਰਹੇ ਇੰਟਰਸਟ, ਕਿਉਂਕਿ ਇਹ ਸਾਡਾ ਪਾਣੀ ਹੈ, ਅਸੀਂ ਨਹੀਂ ਦੇਣਾ ਚਾਹੁੰਦੇ। ਔਰ ਉਹਨੇ ਕਿਹਾ ਵੀ ਇਹ ਜਿਹੜੀ ਪੋਜੀਸ਼ਨ ਹੈ ਕੇਜਰੀਵਾਲ ਦੀ, ਇਹ ਵੀ ਬੜੀ ਖਤਰਨਾਕ ਹੈ ਕਿਉਂਕਿ ਇਹ ਪੰਜਾਬ ਦੇ ਹੱਕਾਂ ਨੂੰ ਵੀ ਸੈਂਟਰ ਦੇ ਹਵਾਲੇ ਕਰਦਾ ਹੈ ਕਿ ਉਹ ਡਿਸਾਈਡ ਕਰਨ ਕਿ ਕੀ ਕਰਨਾ ਹੈ ਪਾਣੀਆਂ ਦਾ। ਔਰ ਅਸੀਂ ਸਮਝਦੇ ਹਾਂ, ਮੈਨੂੰ ਇਹ ਲੱਗਦਾ ਹੈ ਜਿਹੜੀ ਇੰਟੂਟਿਵ ਫੀਲਿੰਗ ਹੈ ਕਿ ਕੋਈ ਨਾ ਕੋਈ ਡੀਲ ਸਟਰਕ ਹੋਏਗੀ, SYL ਕੈਨਾਲ ਬਣੇਗੀ ਔਰ ਭਗਵੰਤ ਮਾਨ ਜਿਹੜਾ ਹੈ ਉਹ ਇਹਦਾ ਹੱਥ ਠੋਕਾ ਜਿਹੜਾ ਹੈ ਐਜ਼ ਏ ਜਮਹੂਰਾ ਉਹ ਬਿਲਕੁਲ ਉਹੀ ਲਾਈਨ ਲਏਗਾ ਜੋ ਕੇਜਰੀਵਾਲ ਨੇ ਲਈ ਹੈ ਕਿ ਜੀ ਇਹ ਸੈਂਟਰ ਡਿਸਾਈਡ ਕਰੇ। ਤੇ ਉਹ ਪਤਾ ਹੀ ਹੈ ਕਿ ਵੀ ਲੇਲੇ ਤੇ ਬਘਿਆੜ ਦੇ ਵਿੱਚ ਫੈਸਲਾ ਬਘਿਆੜ ਨੇ ਕਰਨਾ ਤੇ ਫਿਰ ਲੇਲੇ ਦਾ ਕੀ ਫੇਟ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।